ਈਰਾਨ ਤੇ USA ਦੇ ਵਿੱਚ ਜਿਹੜੀ ਸੀਜ਼ਫਾਇਰ ਆ ਉਹ 2 ਹਫ਼ਤਿਆਂ ਦੇ ਲਈ ਹੋ ਗਈ ਹੈਗੀ ਆ। ਸੋ ਪੂਰੀ ਦੁਨੀਆ ਜਿਹੜੀ ਆ ਉਹ ਘਬਰਾਈ ਹੋਈ ਸੀ ਵੀ ਪਤਾ ਨਹੀਂ ਕੀ ਹੋ ਜਾਣਾ ਕੱਲ ਸ਼ਾਮ ਦੇ 5 ਵਜੇ ਤਾਈਂ ਕੈਲੀਫੋਰਨੀਆ ਦਾ ਜਿਹੜਾ ਸਮਾਂ ਹੈ। ਪਰ ਲੱਕਲੀ ਕਹਿੰਦੇ ਵੀ ਪਾਕਿਸਤਾਨ ਨੇ ਵਿੱਚ ਪੈ ਕੇ ਜਿਹੜੀ ਡੀਲ ਆ ਉਹ ਕਰਵਾ ਦਿੱਤੀ ਹੈਗੀ ਆ। ਸੋ ਉਹ ਤੋਂ ਬਾਅਦ 2 ਹਫ਼ਤੇ ਲਈ ਜਿਹੜੀ ਆ ਸੀਜ਼ਫਾਇਰ ਹੋ ਗਿਆ ਹੈਗਾ। ਕਹਿੰਦੇ ਵੀ ਜਿਹੜਾ ਈਰਾਨ ਦਾ ਸੁਪਰੀਮ ਲੀਡਰ ਹੈਗਾ ਆ ਮੁਜਤਬਾ ਖਮੈਨੀ ਉਨ ਨੈਗੋਸ਼ੀਏਟਰਸ ਨੂੰ ਜਿਹੜੀ ਓਕੇ ਕੀਤੀ ਆ। ਉਸ ਤੋਂ ਬਾਅਦ ਇਹ ਜਿਹੜੀ ਸਾਰੀ ਗੱਲਬਾਤ ਹੋਈ ਹੈਗੀ ਆ। US ਦੀਆਂ ਫੋਰਸਿਸ ਜੋ ਮਿਡਲ ਈਸਟ ਦੇ ਵਿੱਚ ਆ ਤਾਂ ਆਫੀਸ਼ੀਅਲਸ ਆ ਪੈਂਟਾਗਨ ਨੇ ਕਹਿੰਦੇ ਵੀ ਕਲੋਜ਼ਿੰਗ ਆਵਰਸ ਜਿਹੜੇ ਸੀਗੇ ਉਹ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਜਿਹੜੀ ਗੱਲਬਾਤ ਕੀਤੀ ਹੈਗੀ ਆ ਕਿਉਂਕਿ ਕਹਿੰਦੇ ਵੀ ਆਈਡੀਆ ਨਹੀਂ ਸੀ ਵੀ ਕੀ ਕੁਝ ਵਾਪਰੂਗਾ। ਇਟ ਵਾਸ ਵਾਈਲਡ ਜਿਹੜੇ ਡਿਫੈਂਸ ਆਫੀਸ਼ੀਅਲਸ ਆ ਉਹ ਕਹਿ ਰਹੇ ਹੈਗੇ ਆ। ਜਿਹੜੇ ਅਲਾਈਜ਼ ਆ ਉਸ ਮਿਡਲ ਈਸਟ ਦੇ ਵਿੱਚ ਉਹ ਬਹੁਤ ਘਬਰਾਏ ਹੋਏ ਸੀ ਜਿਹੜੇ ਸਾਊਦੀ ਅਰੇਬੀਆ ਵਗੈਰਾ ਕੁਵੈਤ ਜਾਂ ਓਮਾਨ ਜਾਂ ਹੋਰ ਕਿਉਂਕਿ ਉਹਨਾਂ ਨੂੰ ਖਤਰਾ ਸੀ ਵੀ ਈਰਾਨ ਵਾਲੇ ਰਿਟੈਲੀਏਟ ਕਰੂਗੇ ਜੇ ਅਮਰੀਕਾ ਵਾਲਿਆਂ ਨੇ ਬੰਬਾਰਡਮੈਂਟ ਕੀਤੀ ਤੇ ਈਰਾਨ ਵਾਲੇ ਉਹਨਾਂ ਦੇ ਉੱਤੇ ਜਿਹੜੇ ਬੰਬ ਆ ਉਹ ਸਿੱਟਣਗੇ। ਸੋ ਅਲਟੀਮੇਟਲੀ ਡਿਪਲੋਮੈਸੀ ਜਿਹੜੀ ਆ ਉਹ ਸਰਵਾਈਵ ਕੀਤੀ ਹੈਗੀ ਆ ਤੇ ਪਾਕਿਸਤਾਨ ਨੇ ਇਹਦੇ ਵਿੱਚ ਜਿਹੜਾ ਆ ਬਹੁਤ ਵੱਡਾ ਜਿਹੜਾ ਕ੍ਰੈਡਿਟ ਲਿਆ ਹੈਗਾ ਆ। 10 ਪੁਆਇੰਟ ਕਾਊਂਟਰ ਪ੍ਰਪੋਜ਼ਲ ਜਿਹੜਾ US ਨੂੰ ਦਿੱਤਾ ਗਿਆ ਆ ਤੇ ਉਹਦੇ ਤੇ ਸੰਬੰਧ ਦੇ ਵਿੱਚ ਤਾਂ ਕਹਿੰਦੇ ਸੀ ਵੀ ਇਹ ਡਿਜ਼ਾਸਟਰ ਹੈਗਾ ਆ ਬਹੁਤ ਕੈਟਾਸਟ੍ਰੋਫਿਕ ਆ ਪਰ ਇਹਦੇ ਉੱਤੇ ਹੁਣ ਗੱਲਬਾਤ ਜਿਹੜੀ ਆ ਚੱਲ ਰਹੀ ਹੈਗੀ ਆ। ਚਾਈਨਾ ਵੀ ਕਹਿੰਦੇ ਐਡਵਾਈਜ਼ ਕਰ ਰਿਹਾ ਸੀ ਈਰਾਨ ਨੂੰ ਵੀ ਜਿਹੜੀ ਆ ਗੱਲਬਾਤ ਕਰ ਲਓ। ਸੋ ਕਹਿੰਦੇ ਵੀ ਐਂਡ ਆਫ ਦਾ ਡੇ ਮੇਜਰ ਡਿਸੀਜਨ ਜਿਹੜਾ ਆ ਉਹ ਖਮੈਨੀ ਦੇ ਥਰੂ ਹੀ ਹੋਇਆ। ਜਿਹੜੇ ਕਈ ਰੌਲਾ ਪਾ ਰਹੇ ਸੀ ਨਾ ਵੀ ਖਮੈਨੀ ਉੱਥੋਂ ਭੱਜ ਗਿਆ ਰਸ਼ੀਆ ਚਲ ਗਿਆ ਜਾਂ ਮਾਰ ਦਿੱਤਾ ਜਾਂ ਕੁਝ ਵੀ ਫਾਈਨਲ ਸੇ ਜਿਹੜੀ ਆ ਉਹ ਖਮੈਨੀ ਨੇ ਹੀ ਕੀਤੀ ਹੈਗੀ ਆ। ਨਹੀਂ ਬਿਲਕੁਲ। ਸੋ ਟਰੰਪ ਈਰਾਨ ਵਾਲੇ ਇਸ ਨੂੰ ਤੇ ਅਮਰੀਕਾ ਵਾਲੇ ਦੋਨੋਂ ਹੀ ਆਪੋ ਆਪਣੇ ਪੱਧਰ ਦੇ ਉੱਤੇ ਜਿੱਤ ਜਿਹੜੀ ਉਹ ਡਿਕਲੇਅਰ ਕਰ ਰਹੇ ਆ। ਵਾਈਟ ਹਾਊਸ ਵਾਲੇ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਆਪਣੀਆਂ ਮਿਲਟਰੀ ਦੀਆਂ ਨਿਸ਼ਾਨੇ ਸੀਗੇ ਟੀਚੇ ਸੀਗੇ ਉਹ ਇਹਨਾਂ ਹਮਲਿਆਂ ਦੇ ਵਿੱਚ ਪੂਰੇ ਕਰ ਲਏ ਹੈਗੇ ਆ ਤੇ ਇਸ ਦੇ ਵਿੱਚ ਈਰਾਨ ਵਾਲੇ ਕਹਿੰਦੇ ਵੀ ਅਸੀਂ ਜਿਹੜਾ 10 ਪੁਆਇੰਟਸ ਦਾ ਪਲਾਨ ਕਿਹਾ ਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਉਹ ਮੰਨ ਹੋ ਰਹੀਆਂ ਆ ਇਸ ਕਰਕੇ ਸਾਡੀ ਇਸ ਦੇ ਵਿੱਚ ਜਿੱਤ ਆ। ਓਵਰਆਲ ਜੇ ਦੇਖਿਆ ਜਾਵੇ ਸਟੇਟ ਆਫ ਹਾਰਮੁਜ਼ ਦੇ ਉੱਤੇ ਈਰਾਨ ਦਾ ਜਿਹੜਾ ਠੱਪਾ ਆ ਉਹ ਪੱਕਿਆਂ ਜਿਹੜਾ ਅਮਰੀਕਾ ਨੇ ਇਸ ਪੂਰੀ ਲੜਾਈ ਤੋਂ ਬਾਅਦ 'ਚ ਕਰ ਦਿੱਤਾ ਆ। ਕਿਸੇ ਨੂੰ ਇਹ ਗੱਲ ਹਜਮ ਹੋਊਗੀ ਨਹੀਂ ਹੋਊਗੀ ਉਹ ਇੱਕ ਤੁਹਾਡੇ ਲਈ ਡਿਫਰੈਂਟ ਜਿਹੜੀ ਉਹ ਸਟੋਰੀ ਆ ਪਰ ਹੁਣ ਇਵੈਂਚੁਅਲੀ ਈਰਾਨ ਸਟੇਟ ਆਫ ਹਾਰਮੁਜ਼ ਦੇ ਮਾਲਕ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਇਆ ਵੀ ਉਹਨਾਂ ਦੀ ਅਗਲਿਆਂ ਦੀ ਮਰਜ਼ੀ ਆ ਉਹਦੇ ਸੰਬੰਧ ਦੇ ਵਿੱਚ ਤੇਲ ਨਿਕਲੂਗਾ ਤਾਂ ਨਿਕਲੂਗਾ ਨਹੀਂ ਤਾਂ ਜਿਹੜਾ ਉਹ ਜਾਣ ਦੇਣਗੇ। ਹੁਣ ਰਾਸ਼ਟਰਪਤੀ ਟਰੰਪ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਹਿੰਦਾ ਵੀ ਤੁਸੀਂ ਤਾਂ ਜਿੱਦਾਂ ਕੋਸਦੇ ਹੁੰਦੇ ਸੀਗੇ ਓਬਾਮਾ ਹੋਣਾ ਨੂੰ ਵੀ ਉਹਨਾਂ ਨੇ ਈਰਾਨਸ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਉਹ ਦਿੱਤੇ ਆ ਕਹਿੰਦੇ ਵੀ ਹੁਣ ਜਦੋਂ ਤੇਲ ਲੰਘਣਾ ਆ ਉਹਨਾਂ ਨੇ ਚੁੰਗੀ ਵਸੂਲਣੀ ਆ ਤੇ ਜਾਂ ਜਿਹੜਾ ਇਹਨਾਂ ਦਾ ਤੇਲ ਵਿਕਣਾ ਤੇ ਕੀ ਉਹਦੇ ਨਾਲ ਉਹਨਾਂ ਨੂੰ ਮਨੀ ਨਹੀਂ ਆਊਗੀ। ਕਹਿੰਦੇ ਨਹੀਂ ਆਈ ਡੋਂਟ ਥਿੰਕ ਸੋ। ਤੇ ਦੂਜੇ ਪਾਸੇ ਕਿਹਾ ਵੀ ਜਿਹੜਾ ਟੋਲ ਉਹਨਾਂ ਨੇ ਲਾਉਣਾ ਆ ਹੁਣ ਜਿਹੜੇ ਜਹਾਜ਼ ਉੱਥੋਂ ਲੰਘਣ ਦੇ ਲਈ ਫਰੇਮਵਰਕ ਜਿਹੜਾ ਵੀ ਕੋਈ ਬਣਨਾ ਆ ਤੇ ਉਹਦੇ ਵਿੱਚ ਜਿਹੜੀ ਚੁੰਗੀ ਆ ਉਹਦੇ ਨਾਲ ਈਰਾਨ ਨੂੰ ਵੀ ਮਨੀ ਮਿਲੂਗੀ। ਕਹਿੰਦੇ ਨਹੀਂ ਉਹ ਇਕੱਠਿਆਂ ਲੈਣੀ ਆ। ਸੋ ਸ਼ਾਇਦ ਈਰਾਨ ਦੇ ਨਾਲ ਮਿਲ ਕੇ ਉੱਥੇ ਜਿਹੜੀ ਆ ਚੁੰਗੀ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਤੇਲ ਦੇ ਜਹਾਜ਼ਾਂ ਦੇ ਉੱਤੇ ਲਾਉਣ ਦੀ ਗੱਲ ਜਿਹੜੀ ਉਹ ਆਖੀ ਹੈ। ਟਰੰਪ ਉਹਨਾਂ ਦੇ ਆਪਣੇ ਮੂੰਹੋਂ ਨਿਕਲੇ ਸ਼ਬਦ ਆ। ਬਾਕੀ ਅੱਜ ਕੱਲ੍ਹ ਟਰੰਪ ਉਹਨਾਂ ਦੇ ਕਹੇ ਸ਼ਬਦਾਂ ਦੀ ਕਿੰਨੀ ਕੁ ਅਹਿਮੀਅਤ ਆ ਕਿੰਨੀ ਕੁ ਨਹੀਂ ਇਹ ਦੁਨੀਆ ਜਿਹੜੀ ਹੁਣ ਉਸ ਦੇ ਬਾਬਤ ਖਾਸੀ ਜਿਹੜੀ ਉਹ ਜਾਣਦੀ ਆ। ਪੈਡੋਫਾਈਲ ਆਈਲੈਂਡ ਜਿਹੜੇ ਐਪਸਟੀਨ ਵਾਲੇ ਦੇ ਵਿੱਚ ਚੰਗਾ ਜਿਹੜਾ ਉਹਨਾਂ ਦਾ ਨਾਮ ਪਹਿਲਾਂ ਬਦਨਾਮ ਹੋਇਆ ਫਿਰ ਉਸ ਤੋਂ ਬਾਅਦ 'ਚ ਕਹਿੰਦੇ ਵੀ ਮੈਂ ਲੜਾਈ ਨਹੀਂ ਲਾਉਣੀ ਲੜਾਈ ਲਾਈ ਸਟੇਟ ਆਫ ਹਾਰਮੁਜ਼ ਜਿਹੜਾ ਪਹਿਲਾਂ ਖੁੱਲ੍ਹਾ ਸੀ ਉਸ ਨੂੰ ਬੰਦ ਕਰਵਾਇਆ ਦੁਨੀਆ 'ਚ ਹਾਹਾਕਾਰ ਮਚੀ ਤੇ ਹੁਣ ਕਹਿੰਦੇ ਆ ਜੀ ਅਸੀਂ ਜਿੱਤ ਚੁੱਕੇ ਹੈਗੇ ਆ। ਸੋ ਅੱਜ ਤਾਂ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਇਹਨਾਂ ਦੇ ਕੱਟੜ ਸਮਰਥਕ ਰਹੇ ਮੇਗਨ ਕੈਲੀ ਵਰਗੇ ਟੱਕਰ ਕਾਲਸਨ ਵਰਗੇ ਉਹ ਤਾਂ ਮਤਲਬ ਹੁਣ ਪੂਰੀਆਂ ਗਾਲਾਂ ਕੱਢ ਰਹੇ ਕਹਿੰਦੇ ਵੀ ਉਹ ਬੰਦੇ ਦਾ ਚੁੱਪ ਕਰ ਜਾਣ ਜਿਹੜੇ ਕਹਿੰਦੇ ਆ ਵੀ ਪ੍ਰੈਜ਼ੀਡੈਂਟ 3D ਚੈਸ ਜਿਹੜੀ ਉਹ ਖੇਡਦਾ ਆ ਕਹਿੰਦੇ ਵੀ ਇਹਨੂੰ ਤਾਂ ਖੇਡਣਾ ਵੀ ਨਹੀਂ ਆਉਂਦਾ 3D ਚੈਸ ਦੀ ਤੇ ਗੱਲ ਹੀ ਜਿਹੜੀ ਉਹ ਛੱਡੋ। ਕਹਿੰਦੇ ਵੀ ਤੁਸੀਂ ਧਮਕੀਆਂ ਦੇ ਰਹੇ ਆ ਇੰਟਾਇਰ ਸਿਵਲਾਈਜੇਸ਼ਨ ਨੂੰ ਮਿਟਾਉਣ ਦੀਆਂ। ਕਹਿੰਦੇ ਵੀ ਪਾਵਰ ਦੇ ਵਿੱਚ ਆ ਕੇ ਮਾਰਨਾ ਬੜਾ ਸੌਖਾ ਹੈ ਕਹਿੰਦੇ ਤਾਂ ਹੀ ਤਾਂ ਡੰਮ ਲੋਕ ਹਮੇਸ਼ਾ ਮਾਰਦੇ ਰਹਿੰਦੇ ਆ ਲੋਕਾਂ ਨੂੰ।
ਕਿਸੇ ਨੇ ਕਿਤੇ ਕਤਲ ਕਰਤਾ, ਕਿਸੇ ਨੇ ਕੋਈ ਚੋਰੀ ਕਰਤੀ, ਉਹ ਡੰਮ ਲੋਕ ਹੁੰਦੇ ਆ। ਪਾਵਰ ਦਾ ਮਕਸਦ ਹੁੰਦਾ ਵੀ ਤੁਸੀਂ ਬੈਲੈਂਸ ਜਿੱਦਾਂ ਕਿੱਦਾਂ ਬਰਕਰਾਰ ਰੱਖਣਾ। ਇੱਕ ਰੱਬ ਹੀ ਆ ਜਿਹੜਾ ਕਿਸੇ ਨੂੰ ਜੀਵਨ ਦੇ ਸਕਦਾ, ਤੁਸੀਂ ਨਹੀਂ। ਤੁਸੀਂ ਜਿਹੜਾ ਉਹ ਨਾ ਮਾਰਨ ਵਾਲੀ ਗੱਲ ਜਿਹੜੀ ਉਹ ਕਰ ਸਕਦੇ ਆ। ਸਿਵਲਾਈਜੇਸ਼ਨ ਨੂੰ ਵਾਈਪ ਆਊਟ ਕਰਨ ਦੇ ਲਈ ਜਿਹੜਾ ਇਸ ਤਰੀਕੇ ਦੇ ਨਾਲ ਥ੍ਰੈਟਨ ਕਰਨਾ, ਇਹ ਕਹਿੰਦੇ ਵੀ ਬੜੀ ਇੱਕ ਮਾੜੀ ਜਿਹੜੀ ਗੱਲ ਆ। ਸਿਵਿਲੀਅਨਸ ਨੂੰ ਮਾਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ। ਟੱਕਰ ਕਾਲਸਨ ਨੇ ਤਾਂ ਇਹ ਵੀ ਹੁਣ ਨੋਟ ਕੀਤਾ, ਹਰਜੋਤ ਸਿੰਘ ਜੀ ਕਹਿੰਦਾ ਵੀ ਜਿੱਦਣ ਸਹੁੰ ਚੁੱਕੀ ਸੀ ਟਰੰਪ ਨੇ ਤਾਂ ਬਾਈਬਲ ਤੇ ਹੱਥ ਵੀ ਨਾ ਰੱਖਿਆ। ਸੋ ਕਹਿੰਦੇ ਵੀ ਉਹ ਦਿਖਾਵਾ ਹੀ ਜਿਹੜਾ ਉਹ ਕਰ ਰਿਹਾ ਆ। ਫਿਰ ਹੁਣ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੇ ਹੁਣ, ਕਿਉਂਕਿ ਸਮਰਥਕ ਰਹੇ ਹੁੰਦੇ ਜਦੋਂ ਉਹ ਵਿਰੋਧੀ ਬਣਦੇ ਆ, ਫਿਰ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਹੋਰ ਸਾਹਮਣੇ ਜਿਹੜੀਆਂ ਉਹ ਆਉਂਦੀਆਂ ਹੈਗੀਆਂ। ਸੋ ਲੈਟਸ ਸੀ ਕੀ ਇਹਦੇ ਵਿੱਚ ਅੱਗੇ ਜਿਹੜਾ ਬਣਦਾ ਹੈ। ਪਰ ਅਮਰੀਕਾ ਦੇ ਵਿੱਚ ਇੱਕ ਨਵੇਂ ਸਰਵੇ ਦੇ ਮੁਤਾਬਕ ਇਜ਼ਰਾਈਲ ਦੇ ਪ੍ਰਤੀ 60% ਲੋਕ ਅਮਰੀਕਨ ਅਜਿਹੇ ਨੇ ਜਿਹੜੇ ਉਹਨਾਂ ਨੂੰ ਇਜ਼ਰਾਈਲ ਨੂੰ ਹੁਣ ਵਧੀਆ ਢੰਗ ਦੇ ਨਾਲ ਨਹੀਂ ਦੇਖ ਰਹੇ ਹੈਗੇ। ਲੇਟੈਸਟ ਸਰਵੇ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਅਮਰੀਕਾ ਨੂੰ ਇਸ ਲੜਾਈ ਦੇ ਵਿੱਚ ਘੜੀਸਿਆ ਜਿਹੜਾ ਹੋ ਗਿਆ ਆ। ਉਹਨਾਂ ਦਾ ਕੰਟਰੋਲ ਅਮਰੀਕਨ ਪ੍ਰਸ਼ਾਸਨ ਦੇ ਉੱਤੇ, ਟਰੰਪ ਹੋਣਾ ਦੇ ਉੱਤੇ ਇੰਨਾ ਕੁ ਜ਼ਿਆਦਾ ਆ। ਇਹ ਹੁਣ ਜਿਹੜੇ ਅਮਰੀਕਾ ਫਸਟ ਦਾ ਰੌਲਾ ਪਾਉਣ ਵਾਲੇ ਟਰੰਪ ਆ, ਉਹਨਾਂ ਦੇ ਹੀ ਜਿਹੜੇ ਸਮਰਥਕ ਆ, ਉਹ ਕਹਿ ਰਹੇ ਆ ਵੀ ਵਾਕਿਆ ਹੀ ਅਮਰੀਕਾ ਫਸਟ ਵਾਲੀ ਤੁਹਾਡੀਆਂ ਸਿਰਫ ਗੱਲਾਂ ਹੀ ਸੀਗੀਆਂ, ਅਸਲ ਦੇ ਵਿੱਚ ਕੁਝ ਖਾਸ ਫਰਕ ਇਸ ਦੇ ਵਿੱਚ ਨਹੀਂ ਹੈਗਾ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਇੱਧਰ ਬਣੀ ਪਈ ਹੈਗੀ ਆ। ਸੋ 10 ਚੋਂ 6 ਅਮਰੀਕਨਸ ਕਹਿੰਦੇ ਵੀ ਨੇਤਨਯਾਹੂ ਦੇ ਵਿੱਚ ਉਹਨਾਂ ਨੂੰ ਕੋਈ ਕੌਨਫੀਡੈਂਸ ਨਹੀਂ ਆ, ਤੇ ਉਹ ਕਹਿੰਦੇ ਵੀ ਬਿਲਕੁਲ ਵੀ ਠੀਕ ਢੰਗ ਦੇ ਨਾਲ ਵਰਲਡ ਅਫੇਅਰਸ ਦੇ ਉੱਤੇ ਉਹ ਕੰਮ ਜਿਹੜਾ ਉਹ ਨਹੀਂ ਚੱਲ ਰਿਹਾ ਹੈਗਾ। ਸੋ ਇਹ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਫਰਕ ਪਈ ਹੈ। ਕਿਸੇ ਟਾਈਮ ਦੇ ਉੱਤੇ ਅਮਰੀਕਾ 'ਚ ਇਹ ਟੋਟਲੀ ਆਪੋਜ਼ਿਟ ਹੁੰਦਾ ਸੀਗਾ। 60% ਇਜ਼ਰਾਈਲ ਨੂੰ ਪੋਜ਼ਿਟਿਵਲੀ ਜਿਹੜਾ ਫੇਵਰ ਕਰਦੇ ਸੀ ਜਾਂ ਵਿਊ ਜਿਹੜਾ ਉਹ ਕਰਦੇ ਸੀਗੇ, ਪਰ ਇਹ ਹੁਣ ਇਸ ਦੇ ਵਿੱਚ ਡਿਸਅਪਰੂਵ ਇਹਨਾਂ ਨੂੰ ਕਰ ਰਹੇ ਹੈਗੇ ਆ ਜੀ। ਸੋ ਜਿਸ ਤਰ੍ਹਾਂ ਆਪਾਂ ਦੱਸਿਆ ਆ ਵੀ ਜਿਹੜਾ ਇਰਾਨ ਦਾ ਸੁਪਰੀਮ ਲੀਡਰ ਹੈਗਾ ਆ ਖੈਮੇਨਾਈ, ਉਹਦੀ ਇਨਵੋਲਵਮੈਂਟ ਦੇ ਨਾਲ ਹੀ ਜਿਹੜੀ ਆ ਇਹ ਸੀਜ਼ ਫਾਇਰ ਹੋਈ ਹੈਗੀ ਆ। ਦੋ ਸੋਰਸਿਸ ਇਹ ਕਹਿ ਰਹੇ ਆ ਵੀ ਜਿਹੜੀ ਨੈਗੋਸੀਏਸ਼ਨ ਦੀ ਕੱਟ ਡੀਲ ਆ, ਬ੍ਰੇਕ ਥਰੂ ਹੋਇਆ, ਉਹ ਇਦਾਂ ਹੀ ਹੋਇਆ ਹੈਗਾ ਆ। ਤੇ ਅਰਗਾਚੀ ਜੋ ਆ ਉਹਨਾਂ ਕਾਫੀ ਜ਼ਿਆਦਾ ਜਿਹੜਾ ਸੈਂਟਰਲ ਰੋਲ ਪਲੇ ਕੀਤਾ ਹੈਗਾ ਨੈਗੋਸੀਏਸ਼ਨ ਦੇ ਵਿੱਚ, ਤੇ ਨਾਲ ਜਿਹੜੀ ਉਹਦੀ ਰੈਵੋਲੂਸ਼ਨਰੀ ਗਾਰਡ ਆ, ਉਹਨਾਂ ਦੇ ਕਮਾਂਡਰ ਨੂੰ ਵੀ ਕਿਹਾ ਵੀ ਇਹ ਡੀਲ ਜਿਹੜੀ ਆ ਐਕਸੈਪਟ ਕਰ ਲਓ। ਚਾਈਨਾ ਨੇ ਵੀ ਇਰਾਨ ਨੂੰ ਇਹ ਕਿਹਾ ਸੀ ਵੀ ਜਿਹੜੀ ਡੀਲ ਆ ਤੁਹਾਡੀ ਕਿਸੇ ਤਰ੍ਹਾਂ ਦੀ ਬਣਦੀ ਆ ਉਹ ਕਰ ਲਓ। ਤੇ ਜਿਹੜਾ ਵਿਟਕੋਫ ਆ ਉਹ ਪੂਰੀ ਤਰ੍ਹਾਂ ਇਹਦੇ ਵਿੱਚ ਇਨਵੋਲਵ ਸੀਗਾ। ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਇਹ ਗੱਲਬਾਤ ਹੋਊਗੀ ਇਸ ਸ਼ੁੱਕਰਵਾਰ ਨੂੰ, ਤੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹ ਜਾ ਰਹੇ ਹੈਗੇ ਆ ਉੱਥੇ। ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਵੀ ਕਹਿੰਦੇ ਵੀ ਟਰੰਪ ਉਹਨਾਂ ਨਾਲ ਪੂਰਾ ਕੰਟੈਕਟ ਬਣਾ ਰੱਖਿਆ ਸੀ ਪੂਰਾ ਦਿਨ, ਤੇ ਉਹ ਦੇਖੋ ਵੀ ਕਿੰਨੀ ਕੁ ਆਪਣੀ ਜਵਾਨ ਤੇ ਉਤਰਦੇ ਆ ਵੀ ਨਹੀਂ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਨਹੀਂ ਚਲਾਵਾਂਗੇ, ਕਿਸੇ ਤਰ੍ਹਾਂ ਦਾ ਅਟੈਕ ਨਹੀਂ ਕਰਾਂਗੇ। ਪਰ ਇਸ ਸਾਰੇ ਕਾਸੇ 'ਚ ਰਾਜਕਨਵੀਰ ਸਿੰਘ ਜੀ, ਚਾਹੇ ਕੁਛ ਵੀ ਹੋਵੇ, ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਆ, ਤੇ ਜਿਹੜੇ ਉੱਥੇ ਦੇ ਆਸਫ ਮਿਲਟਰੀ ਦੇ ਹੈਗੇ ਆ ਜਨਰਲ, ਆਸਿਮ ਮੁਨੀਰ, ਉਹਨਾਂ ਦੋਨਾਂ ਦੀ ਸਿਫਤ ਬਹੁਤ ਹੋ ਰਹੀ ਹੈਗੀ ਆ। ਇੰਗਲੈਂਡ ਦੇ ਪ੍ਰਾਈਮ ਮਿਨਿਸਟਰ, ਦੁਨੀਆ ਦੇ ਜਿਹੜੇ ਲੀਡਰਸ ਆ, ਉਹਨਾਂ ਨੇ ਉਹਦਾ ਧੰਨਵਾਦ ਕੀਤਾ ਵੀ ਤੁਸੀਂ ਜਿਹੜੇ ਆ ਇਸ ਲੜਾਈ ਨੂੰ ਠੱਲ ਪਾਉਣ ਦੇ ਵਿੱਚ ਜਿਹੜਾ ਮੀਡੀਏਟ ਦਾ ਰੋਲ ਅਦਾ ਕੀਤਾ ਹੈ। ਹੁਣ ਇੱਥੋਂ ਤੁਸੀਂ ਆਪਾਂ ਜਿਹੜੇ ਇੰਡੀਆ ਦੀ ਗੱਲ ਕਰਦੇ ਜਾਈਏ, ਤੇ ਇੰਡੀਆ ਦੇ ਵਿੱਚ ਹਮੇਸ਼ਾ ਹੀ ਜਿਹੜਾ ਉੱਥੇ ਦਾ ਮੀਡੀਆ ਆ ਵਿਸ਼ਵ ਗੁਰੂ ਕਹਿੰਦਾ ਮੋਦੀ ਹੋਣਾ ਨੂੰ, ਤੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਪਾਕਿਸਤਾਨ ਨੂੰ ਦਲਾਲ ਕਿਹਾ ਸੀ ਵੀ ਜੀ ਇਹ ਤਾਂ ਦਲਾਲੀ ਦਾ ਕੰਮ ਕਰਦੇ ਆ। ਉਹਨੂੰ ਸ਼ਰੇਆਮ ਹੁਣ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਇਹ ਕਿਹਾ ਵੀ ਪਾਕਿਸਤਾਨ ਵਾਲਿਆਂ ਨੂੰ ਤਾਂ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈਗਾ, ਜੋ ਉਹਨਾਂ ਨੇ ਕੰਮ ਕੀਤਾ ਹੈਗਾ। ਉੱਥੇ ਦਾ ਜਿਹੜਾ ਫੀਲਡ ਮਾਰਸ਼ਲ ਆ ਆਸਮ ਮੁਨੀਰ, ਉਹਨਾਂ ਨੇ। ਤੇ ਇਹ ਸਾਰੇ ਕਾਸੇ ਦੇ ਵਿੱਚ ਪਾਕਿਸਤਾਨ ਜਿਹੜਾ ਆ ਉਹ ਫ੍ਰੀ ਦੇ ਵਿੱਚ ਜਿਹੜਾ ਆ ਕਾਫੀ ਜਿਹੜਾ ਕ੍ਰੈਡਿਟ ਆ ਉਹ ਲੈ ਗਿਆ ਆ। ਇਹ ਸ਼ੁੱਕਰਵਾਰ ਨੂੰ ਜਿਹੜੀ ਵੈਂਸ ਹੁਣੀ ਉੱਥੇ ਪਹੁੰਚਣਗੇ, ਤੇ ਇਜ਼ਰਾਈਲ ਦੇ ਵੀ ਇਰਾਨ ਦੇ ਵੀ ਨੈਚੁਰਲੀ ਕੋਈ ਹਾਈ ਲੈਵਲ ਆਫੀਸ਼ੀਅਲ ਜਿਹੜੇ ਆ ਪਾਕਿਸਤਾਨ ਦੇ ਵਿੱਚ ਪਹੁੰਚਣਗੇ। ਪਰ ਡਿਫੈਂਸ ਸੈਕਟਰੀ ਪੀਟ ਹੈਗਸਟ ਤੇ ਪ੍ਰੈਸ ਸੈਕਟਰੀ ਕੈਰੋਲਿਨ ਲਵੇਟ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਲੋਕ ਕ੍ਰਿਟੀਸਾਈਜ਼ ਕਰਦੇ ਸੀ ਟਰੰਪ ਉਹਨਾਂ ਨੂੰ ਵੀ ਤੁਸੀਂ ਸਿਵਲਾਈਜੇਸ਼ਨ ਖਤਮ ਕਰਨ ਦੀ ਗੱਲ ਕਰਦੇ ਆ, ਉਹਦੇ ਵਿੱਚ ਇਹ ਕਿਹਾ ਵੀ ਨਹੀਂ ਜੀ ਇਹ ਜਿਹੜਾ ਇੰਨਾ ਪ੍ਰੈਸ਼ਰ ਪਾਇਆ ਗਿਆ ਤਾਂ ਹੀ ਜਿਹੜੇ ਇਰਾਨ ਵਾਲੇ ਆ ਉਹ ਮੰਨੇ ਹੈਗੇ। ਜੀ ਬਿਲਕੁਲ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ, ਹੁਣ ਤਾਂ ਮੈਂ ਦੇਖ ਰਿਹਾ ਸੀ ਇੰਡੀਅਨ ਮੀਡੀਆ ਵਾਲੇ ਵੀ ਮੋਦੀ ਦੀ ਕਈ ਆਲੋਚਨਾ ਕਰ ਰਹੇ ਸੀਗੇ, ਕਹਿੰਦੇ ਵੀ ਜਿਹੜਾ ਤੁਸੀਂ ਆਪਣੇ ਆਪ ਨੂੰ ਸ਼ੋਅ ਕਰਦੇ ਸੀਗੇ ਵੀ ਅਸੀਂ ਇੱਥੇ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਲੇ ਹੈਗੇ ਆ,
ਤੇ ਕਹਿੰਦੇ ਵੀ ਤੁਸੀਂ ਸਟੇਟਸ ਲੂਜ਼ ਕਰਤਾ ਆ, ਜਿਹੜਾ ਨੈਟ ਸਿਕਿਉਰਿਟੀ ਪ੍ਰੋਵਾਈਡਰ ਵਾਲਾ। ਕਹਿੰਦੇ ਵੀ ਪਾਕਿਸਤਾਨ ਨੇ ਇੰਡੀਆ ਨੂੰ ਹਰਾ ਦਿੱਤਾ ਹੈਗਾ ਡਿਪਲੋਮੈਟਿਕਲੀ ਗਲੋਬਲ ਸਟੇਜ ਦੇ ਉੱਤੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਆ, ਜਿਹੜੇ ਗੋਦੀ ਮੀਡੀਆ ਵਾਲੇ ਆ ਉਹੀ ਅੱਜ ਮੋਦੀ ਦੀ ਆਲੋਚਨਾ ਦੇ ਵਿੱਚ ਲੱਗੇ ਜਿਹੜੇ ਉਹ ਹੋਏ ਸੀਗੇ। ਸੋ ਉਹਦੇ ਵਿੱਚ ਆ। ਪਰ ਇੱਕ ਜੀ ਜਿਹੜੀ ਨਾਲ ਆ ਹਰਜੋਤ ਸਿੰਘ ਜੀ, ਇਸ ਸੀਜ਼ ਫਾਇਰ ਜਿਹੜੀ ਯੂਐਸ ਤੇ ਇਰਾਨ ਦੇ ਵਿੱਚ ਹੋਈ ਆ, ਉਹਦੇ ਵਿੱਚ ਲੈਬਨਾਨ ਦਾ ਨਾਂ ਨਹੀਂ ਆ। ਰਾਸ਼ਟਰਪਤੀ ਟਰੰਪ ਨੇ ਵੀ ਇਸ ਨੂੰ ਕਲੀਅਰ ਜਿਹੜਾ ਉਹ ਕੀਤਾ, ਕਹਿੰਦੇ ਵੀ ਲੈਬਨਾਨ ਦਾ ਇਸ ਦੇ ਵਿੱਚ ਨਾਮ ਨਾ ਹੋਣ ਕਰਕੇ ਉਹਦੇ ਉੱਤੇ ਹਮਲੇ ਜਿਹੜੇ ਉਹ ਚੱਲ ਰਹੇ ਨੇ। ਅੱਜ ਲੈਬਨਾਨ ਦੇ ਬੇਰੂਤ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਕਈ ਜਿਹੜੀਆਂ ਆ ਉਹ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਆ। ਜਿਹੜੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇਰਾਨੀਅਨ ਬੈਕਡ ਫਾਈਟਰਸ ਨੇ ਲੈਬਨਾਨ ਦੇ ਵਿੱਚ, ਉਹਨਾਂ ਨੂੰ ਅਸੀਂ ਨਿਸ਼ਾਨਾ ਜਿਹੜਾ ਉਹ ਬਣਾਇਆ ਆ। ਇਹ ਸੀਜ਼ ਫਾਇਰ ਕਾਫੀ ਜਿਹੜੀ ਫਰੈਜਾਈਲ ਹੋਊਗੀ ਹਰਜੋਤ ਸਿੰਘ ਜੀ, ਵੀ ਇਹਦੇ ਟੁੱਟਣ ਦਾ ਖਤਰਾ ਕਿਸੇ ਵੀ ਟਾਈਮ ਜਿਹੜਾ ਉਹ ਬਰਕਰਾਰ ਰਹਿੰਦਾ ਆ। ਤੇ ਉਦਾਂ ਦੇ ਟਰੰਪ ਉਹਨਾਂ ਨੇ ਕਿਹਾ ਵੀ ਇਹ ਬਿਗ ਡੇ ਫਾਰ ਵਰਲਡ ਪੀਸ ਆ, ਤੇ ਕਹਿੰਦੇ ਵੀ ਅਸੀਂ ਹੁਣ ਸਟ੍ਰੇਟ ਆਫ ਹਾਰਮਜ਼ ਨੂੰ ਫ੍ਰੀ ਕਰਾਵਾਂਗੇ। ਕਹਿੰਦੇ ਵੀ ਇਹ ਕੀ ਸ਼ਿਪਿੰਗ ਰਾਊਟ ਆ, 20% ਦੁਨੀਆ ਦੇ ਤੇਲ ਦਾ ਜਿਹੜਾ ਉਧਰੋਂ ਦੀ ਲੰਘ ਆਇਆ, ਤੇ ਉਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਫਰਟੀਲਾਈਜ਼ਰਸ ਦਾ 30-40% ਉਹ ਉਧਰੋਂ ਦੀ ਲੰਘਦਾ ਆ, ਉਹਦੇ ਇਰਦ ਗਿਰਦ ਜਿਹੜਾ ਹੁੰਦਾ ਆ। ਸੋ ਉਹਦੇ ਕਰਕੇ ਹੀ ਦੁਨੀਆ ਭਰ ਦੇ ਵਿੱਚ ਵੱਡੀਆਂ ਜਿਹੜੀਆਂ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਸੀਗਾ। ਸੋ ਇਹ ਸੀਜ਼ ਫਾਇਰ ਦਾ ਐਲਾਨ ਹੋਣ ਤੋਂ ਬਾਅਦ ਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈਗੀ ਆ। ਸੋ ਇਹ ਸਿਚੁਏਸ਼ਨ ਹੈਗੀ ਆ। ਇੱਕ ਬੰਦੇ ਦਾ ਜਿਹੜਾ ਹਰਜੋਤ ਸਿੰਘ ਜੀ, ਕੱਲ ਮੈਂ ਸ਼ਾਮ ਨੂੰ ਗੱਲ ਕਰ ਰਿਹਾ ਸੀ, 16 ਵਾਰ ਉਸ ਨੂੰ ਇਨਸਾਈਡਰ ਨੌਲੇਜ ਦੇ ਨਾਲ ਉਹਨੇ ਮਿਲੀਅਨਸ ਆਫ ਡਾਲਰ ਜਿਹੜੇ ਆਲਰੇਡੀ ਬਣਾ ਲਏ ਹੈਗੇ ਆ। ਵੀ ਉਹਨੂੰ ਪਤਾ ਹੁੰਦਾ ਆ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਵੀ ਹੁਣ ਕੋਈ ਇਦਾਂ ਦਾ ਬਿਆਨ ਸੀਜ਼ ਫਾਇਰ ਵਾਲੀ ਜਿਹੜੀ ਗੱਲ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਇਸ ਲੜਾਈ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਹਿੰਦੇ ਆ ਵੀ ਉਹ ਬੰਦੇ ਨੇ 16 ਵਾਰ ਮਿਲੀਅਨਸ ਆਫ ਡਾਲਰ ਇਸ ਦੇ ਵਿੱਚ ਬਣਾਏ ਹੈਗੇ ਆ। ਸੋ ਜਿੱਦਾਂ ਆਪਾਂ ਦੱਸ ਰਹੇ ਆ ਵੀ ਦੋਨੋਂ ਹੀ ਮੁਲਕ ਆਪੋ ਆਪਣੇ ਜਿਹੜੇ ਆ ਪੱਧਰ ਦੇ ਉੱਤੇ ਉਹ ਇਹ ਕਹਿ ਰਹੇ ਆ ਵੀ ਸਾਡੀ ਜਿਹੜੀ ਆ ਉਹ ਜਿੱਤ ਜਿਹੜੀ ਉਹ ਹੋਈ ਆ। ਉਧਰ ਵਾਈਟ ਹਾਊਸ ਦੇ ਹੁਣੇ ਬਿਆਨ ਜਿਹੜਾ ਇਹ ਦਿੱਤਾ ਹੈ ਹਰਜੋਤ ਸਿੰਘ ਜੀ, ਕਹਿੰਦੇ ਵੀ ਜਿਹੜਾ ਸੀਜ਼ ਫਾਇਰ ਦਾ ਪਲਾਨ ਇਰਾਨ ਨੇ ਪਬਲਿਸ਼ ਕੀਤਾ ਆ, ਉਹਦੇ ਲਈ ਅਸੀਂ ਨਹੀਂ ਮੰਨੇ ਹੈਗੇ, ਜਿਸ ਨੂੰ ਕਹਿ ਕੇ ਵਾਈਟ ਹਾਊਸ ਵਾਲੇ ਦਾਵਾ ਕਰ ਰਹੇ ਸੀਗੇ, ਸੌਰੀ ਇਰਾਨ ਵਾਲੇ ਜਿਹੜਾ ਦਾਵਾ ਕਰ ਰਹੇ ਸੀਗੇ ਵੀ ਸੈਂਕਸ਼ਨਸ ਹਟਾਉਣ ਵਾਲੀਆਂ ਗੱਲਾਂ ਨੂੰ ਮੰਨ ਗਏ ਆ, ਯੂਰੇਨੀਅਮ ਐਨਰਿਚਮੈਂਟ ਨੂੰ ਲੈ ਕੇ ਜਿਹੜਾ ਉਹ ਮੰਨ ਗਏ ਆ। ਪਰ ਕਹਿੰਦੇ ਵੀ ਨਹੀਂ, ਵਾਈਟ ਹਾਊਸ ਨੇ ਹੁਣੇ ਸਪਸ਼ਟ ਕੀਤਾ ਵੀ ਜੋ ਇਰਾਨ ਨੇ 10 ਪੁਆਇੰਟ ਸੀਜ਼ ਫਾਇਰ ਦੇ ਲਿਖੇ ਹੋਏ ਹੈਗੇ ਆ, ਉਸ ਨੂੰ ਅਸੀਂ ਨਹੀਂ ਮੰਨੇ ਹੈਗੇ। ਸੋ ਉਹ ਕਹਿੰਦੇ ਵੀ ਮੇਕ ਸ਼ੋਰ ਜਿਹੜਾ ਉਹ ਤੁਸੀਂ ਕਰ ਲਓ। ਸੋ ਇਹ ਜਿਹੜੀ ਲੇਟੈਸਟ ਅਪਡੇਟ ਆ ਉਹ ਆਈ ਆ। ਵਾਈਟ ਹਾਊਸ ਨੇ ਕਨਫਰਮ ਕੀਤਾ ਆ ਵੀ ਜਿਹੜੇ ਇਰਾਨ ਦੇ 10 ਪੁਆਇੰਟ ਸੀਗੇ ਸੀਜ਼ ਫਾਇਰ ਵਾਲੇ, ਉਹਨਾਂ ਨੂੰ ਅਸੀਂ ਨਹੀਂ ਮੰਨੇ ਹੋਏ, ਪਹਿਲਾਂ ਜਿਹੜੀਆਂ ਹੋਈਆਂ ਗੱਲਾਂ ਆ ਉਹਨਾਂ ਦੇ ਵਿੱਚੋਂ ਹੀ ਚੀਜ਼ਾਂ ਨੂੰ ਮੰਨਿਆ ਗਿਆ ਹੈਗਾ ਆ। ਡਿਫੈਂਸ ਸੈਕਟਰੀ ਪੀਟ ਹੈਕਸਥ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਅਮਰੀਕਨ ਫੋਰਸਿਸ ਆ ਉਹ ਹੈਂਗਿੰਗ ਅਰਾਊਂਡ ਰਹਿਣਗੀਆਂ ਮਿਡਲ ਈਸਟ ਦੇ ਵਿੱਚ ਜਦੋਂ ਤੱਕ ਜਿਹੜੀ ਆ ਪਰਮਾਨੈਂਟ ਸੀਜ਼ ਫਾਇਰ ਨਹੀਂ ਹੁੰਦੀ। 38 ਦਿਨ ਹੋ ਚੁੱਕੇ ਆ ਜੋ ਜੰਗ ਲੱਗੀ ਹੋਈ ਹੈਗੀ ਆ ਯੂਐਸ ਇਜ਼ਰਾਈਲ ਤੇ ਇਰਾਨ ਵਾਲੀ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 2 ਹਫ਼ਤੇ ਦਾ ਸੀਜ਼ ਫਾਇਰ ਜਦੋਂ ਇਹ ਡਿਕਲੇਅਰ ਕੀਤਾ ਤੇ ਕਹਿੰਦੇ ਵੀ ਹੁਣ ਜਿਹੜਾ ਥ੍ਰੈਟ ਹੈਗਾ ਆ ਇਰਾਨੀਅਨ ਸਿਵਲਾਈਜੇਸ਼ਨ ਨੂੰ ਉਹ ਇਸ ਟਾਈਮ ਦੇ ਉੱਤੇ ਟਲ ਗਿਆ ਹੈਗਾ ਆ। ਤੁਸੀਂ ਦੇਖੋ ਵੀ ਰਾਜਕਨਵੀਰ ਸਿੰਘ ਜੀ, ਆਪਣੇ ਵੀ ਬਹੁਤ ਬੰਦੇ ਜਿਹੜੇ ਆ ਉਹ ਟਰੰਪ ਉਹਨਾਂ ਦੀ ਸਪੋਰਟ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ। ਆਪਾਂ ਜਿਹੜੇ ਅਮਰੀਕਨ ਸਿਟੀਜ਼ਨ ਆ, ਅਮਰੀਕਨ ਫੌਜ ਨੂੰ, ਅਮਰੀਕਾ ਨੂੰ ਸਪੋਰਟ ਕਰਦੇ ਆ, ਪਰ ਜਿੱਥੇ ਕੋਈ ਗਲਤ ਡਿਸੀਜਨ ਹੁੰਦਾ ਉੱਥੇ ਕ੍ਰਿਟੀਸਾਈਜ਼ ਵੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਜਿਹੜਾ ਟਰੰਪ ਉਹਨਾਂ ਨੇ ਇਰਾਨ ਦੇ ਉੱਤੇ ਅਟੈਕ ਕਰਨ ਦਾ ਜਿਹੜਾ ਮੁੱਦਾ ਸੀ ਉਹ ਇਹ ਸੀ ਵੀ ਉਹ ਨਿਊਕਲੀਅਰ ਬੰਬ ਬਣਾ ਰਹੇ। ਹਾਲਾਂਕਿ 6 ਮਹੀਨੇ ਪਹਿਲਾਂ ਬੰਬਾਰਡਮੈਂਟ ਬਹੁਤ ਜ਼ਿਆਦਾ ਕੀਤੀ ਉਹਨਾਂ ਦੇ, ਉਦੋਂ ਕਹਿੰਦੇ ਸਭ ਕੁਝ ਨਸ਼ਟ ਕਰਤਾ। ਫਿਰ ਕਿਹਾ ਗਿਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਸ਼ਾਇਦ 45,000 ਇਰਾਨ ਵਾਲਿਆਂ ਨੇ ਬੰਦੇ ਮਾਰ ਦਿੱਤੇ ਜਿਹੜੇ ਉੱਥੇ ਇੰਡੀਪੈਂਡੈਂਸ ਜਾਂ ਆਪਣੀ ਡੈਮੋਕ੍ਰੇਸੀ ਦੀ ਮੰਗ ਕਰ ਰਹੇ ਆ। ਬਾਅਦ ਦੇ ਵਿੱਚ ਇਹ ਵੀ ਪਤਾ ਚੱਲਿਆ ਵੀ ਉਹ ਨਹੀਂ ਸੀ, ਉਹ ਤਾਂ ਜਿਹੜੇ ਅਮਰੀਕਾ ਜਾਂ ਇਜ਼ਰਾਈਲ ਵਾਲਿਆਂ ਨੇ ਕੁਝ ਕੁਰਦਿਸ਼ ਤੇ ਕੁਝ ਹੋਰ ਜਿਹੜੇ ਲੋਕ ਸੀ ਉਹਨਾਂ ਨੂੰ ਗੰਨਾਂ ਵੀ ਦਿੱਤੀਆਂ ਸੀਗੀਆਂ, ਸਾਰਾ ਕੁਝ ਟ੍ਰੇਨ ਕੀਤਾ ਸੀ ਉਸ ਰਜੀਮ ਦੇ ਉਲਟ। ਫਿਰ ਉਹਨਾਂ ਨੇ ਕਿਹਾ ਵੀ ਜੀ ਅਸੀਂ ਜਿਹੜਾ ਆ ਇਹ ਤਖਤਾ ਪਲਟਣਾ ਆ, ਜਿਹੜੇ ਇੱਥੇ ਦੇ ਬਹੁਤ ਰੈਡੀਕਲਾਈਜ਼ ਹੈਗੇ ਆ, ਅਨਪੜ੍ਹ ਲੋਕ ਹੈਗੇ ਆ, ਇਹਨਾਂ ਦਾ ਤਖਤਾ ਪਲਟਣਾ ਹੈਗਾ। ਉਹ ਵੀ ਚਲਾ ਗਿਆ। ਫਿਰ ਮੁੜ ਕੇ ਆ ਗਿਆ ਜਿਹੜਾ ਆ ਸਟੇਟ ਆਫ ਹੈਕਸਥ ਆ, ਇਸ ਨੂੰ ਖੋਲਣਾ ਹੈਗਾ ਆ।
ਤੇ ਹੁਣ ਉਹ ਗੱਲ ਜਿਹੜੀ ਆ, ਹੁਣ ਕੱਲ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿੰਦੇ ਸੀ ਵੀ ਅਸੀਂ ਹੁਣ ਬਹੁਤ ਪੈਸੇ ਬਣਾਵਾਂਗੇ, ਇਰਾਨ ਵੀ ਬਹੁਤ ਪੈਸੇ ਬਣਾਊਗਾ। ਸੇਮ ਚੀਜ਼ ਵੈਨਜ਼ੂਏਲਾ ਦੇ ਵਿੱਚ ਸੀ। ਜਦੋਂ ਮਦੂਰੋ ਨੂੰ ਚੱਕਣਾ ਸੀ ਤੇ ਕਿਹਾ ਗਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਡਰੱਗ ਆ ਉਹ ਵੈਨਜ਼ੂਏਲਾ ਤੋਂ ਆ ਰਹੀ ਆ। ਕਈ ਬੋਟਸ ਦੇ ਉੱਤੇ ਵੀ ਬੰਬਾਰਡਮੈਂਟ ਕੀਤੀ ਗਈ। ਬਾਅਦ ਚ ਉਹ ਵੀ ਖਬਰਾਂ ਆਈਆਂ ਵੀ ਉਹ ਤਾਂ ਸਿਰਫ ਵਿਚਾਰੇ ਮਛੇਰੇ ਸੀ, ਮੱਛੀਆਂ ਫੜਨ ਵਾਲੇ ਸੀ। ਸੋ ਜਦੋਂ ਮਦੂਰੋ ਇੱਥੇ ਆ ਗਿਆ ਤੇ ਮੁੜ ਕੇ ਫਿਰ ਇਹ ਕਿਹਾ ਗਿਆ ਵੀ ਹਾਂ ਅਸੀਂ ਜਿਹੜਾ ਹੁਣ ਤੇਲ ਆ ਉਹ ਬਹੁਤ ਪੈਸੇ ਬਣਾਵਾਂਗੇ, ਵੈਨਜ਼ੂਏਲਾ ਵੀ। ਸੋ ਇਹ ਸਿਰਫ ਪੈਸੇ ਹੀ ਬਣਾਉਣਾ ਹੀ ਆ। ਜਿਹੜੇ ਲੋਕ ਹੁਣ 3500 3600 ਇਰਾਨ ਦੇ ਵਿੱਚ ਮਾਰੇ ਗਏ ਹੈਗੇ ਆ, ਜਿਹੜੇ ਸਾਡੇ ਅਮਰੀਕਾ ਦੇ 13 ਫੌਜੀ ਸ਼ਹੀਦ ਹੋ ਗਏ ਆ, ਜਿਹੜੇ ਇਜ਼ਰਾਈਲ ਦੇ ਵਿੱਚ ਮਾਰੇ ਗਏ ਆ, ਗੁਆਂਢੀ ਮੁਲਕਾਂ 'ਚ, ਉਹਨਾਂ ਵਿਚਾਰਿਆਂ ਦੀ ਜਿਹੜੀ ਜਾਨ ਆ ਉਹਦਾ ਕੀ ਉਹ ਸਿਰਫ ਪੈਸੇ ਹੀ ਬਣਾਉਣਾ ਜਿਹੜੀ ਉਹਦੀ ਜਾਨ ਸੀ। ਸੋ ਘੱਟੋ ਘੱਟ ਜਿਹੜੇ ਉਹ ਲੋਕ ਆ, ਇਨਸਾਨੀਅਤ ਨੂੰ ਵੀ ਸੋਚਣਾ ਚਾਹੀਦਾ ਹੈਗਾ ਵੀ ਸਾਡੇ ਵਿੱਚ ਇਨਸਾਨੀਅਤ ਹੈਗੀ ਆ ਕਿ ਨਹੀਂ, ਕਿਹੜੀ ਗੱਲ ਸਹੀ ਆ, ਕਿਹੜੀ ਗੱਲ ਗਲਤ ਹੈਗੀ ਆ। ਲੱਖਾਂ ਦੇ ਹਿਸਾਬ ਨਾਲ ਜੋ ਲੋਕ ਪ੍ਰੋਟੈਸਟ ਕਰਦੇ ਸੀ ਜੰਗ ਦੇ ਉਲਟ, ਉਹ ਐਵੇਂ ਨਹੀਂ ਕਰਦੇ ਸੀ। ਜੰਗ ਕਦੇ ਵੀ ਨਹੀਂ ਹੋਣਾ ਚਾਹੀਦਾ, ਚਾਹੇ ਕੋਈ ਵੀ ਹੋਵੇ, ਹਨਾ। ਅੱਜ ਦਾ ਜਿਹੜਾ ਜ਼ਮਾਨਾ ਆ ਉਹ ਜੰਗ ਦਾ ਨਹੀਂ, ਬਿਨਾਂ ਨਹੀਂ ਕਿਉਂਕਿ ਚਲੋ ਨਹੀਂ ਹਰਜੋਤ ਸਿੰਘ ਜੀ, ਲੜਨੀਆਂ ਵੀ ਪੈਂਦੀਆਂ। ਮੈਂ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਤਾਂ ਨਹੀਂ। ਲੜਾਈਆਂ ਤਾਂ ਦੇਖੋ ਹੁੰਦੀਆਂ ਹੀ ਰਹਿੰਦੀਆਂ ਆ, ਜੇ ਸਖਤਾ ਸਖਤੀ ਨੂੰ ਮਾਰੇ। ਪਰ ਗੱਲ ਇਹ ਆ ਵੀ ਜੇ ਮਿਲਟਰੀ ਵਾਲਿਆਂ ਦੇ ਨਾਲ ਹੋ ਰਹੀ, ਆਮ ਸਿਵਿਲੀਅਨਸ ਦਾ ਉਸ ਦੇ ਵਿੱਚ ਰੌਲਾ ਰੱਪਾ ਨਹੀਂ ਆ, ਤਾਂ ਉਹ ਇੱਕ ਡਿਫਰੈਂਟ ਜਿਹੜੀ ਗੱਲ ਹੈਗੀ ਆ। ਉਹ ਜੇ ਤੁਹਾਨੂੰ ਹਾਂ ਵੀ ਹਾਂ ਰਜੀਮ ਮਾੜੀ ਸੀ, ਇਹਨਾਂ ਦੇ ਬੰਦੇ ਮਾੜੇ ਸੀਗੇ, ਉਹ ਹੁਣ ਤੁਸੀਂ ਮਾਰਤੇ, ਪਰ ਤੁਸੀਂ ਪੂਰੀ ਸਭਿਅਤਾ ਨੂੰ ਮਾਰਨ ਦੀਆਂ ਜਿਹੜੀਆਂ ਗੱਲਾਂ ਜਦੋਂ ਇਸ ਦੇ ਵਿੱਚ ਕਰਦੇ ਆ ਤਾਂ ਉਦੋਂ ਥੋੜਾ ਜਿਹਾ ਗੁਰੇਜ਼ ਕਰਨੀਆਂ ਚਾਹੀਦੀਆਂ। ਇਹ ਖਤਰਨਾਕ ਸ਼ਬਦ ਹੁੰਦੇ ਨੇ, ਇਹ ਕਹਿ ਦੇਣੇ ਸੌਖੇ ਹੁੰਦੇ ਆ। ਜੇ ਕੋਈ ਇਦਾਂ ਦਾ ਕਰ ਜਾਵੇ ਤਾਂ ਕੀ ਆ। ਮੈਂ ਉਹ ਜਾਪਾਨ ਦੀ ਇੱਕ ਵੀਡੀਓ ਹਰਜੋਤ ਸਿੰਘ ਜੀ ਆ ਰਹੀ ਆ, ਉਹ ਟਰੰਪ ਨੂੰ ਫਿਰ ਟਾਕੋ ਕਹਿ ਰਹੇ ਆ, ਟਰੰਪ ਆਲਵੇਜ਼ ਚਿਕਨਸ ਆਊਟ। ਉਹ ਫੁੱਲ ਫਾਰਮ ਦਿਖਾ ਰਹੇ ਉਹਦੇ ਵਿੱਚ ਵੀ ਹਮੇਸ਼ਾ ਹੀ ਜਿਹੜਾ ਇਦਾਂ ਕਰਦਾ ਹੈ ਵੀ ਉਹਨਾਂ ਦਾ ਜਿਹੜਾ ਇਹ ਕੰਮ ਆ। ਪਰ ਅਮਰੀਕਾ ਦੇ ਵਿੱਚ ਜਿਹੜੀ ਆ ਨਾ ਇਵੈਂਚੁਅਲੀ ਵਿਰੋਧਤਾ ਜਿਹੜੀ ਇਹਨਾਂ ਨੂੰ ਝੱਲਣੀ ਪੈ ਰਹੀ ਆ। ਇਸ ਤੇ ਕਾਫੀ ਉਲਟ ਇਹਨਾਂ ਨੇ ਇਹਨਾਂ ਨੂੰ ਕਹਿ ਲਓ ਵੀ ਲੋਕ ਜਿਹੜੇ ਸਪੋਰਟਰ ਵੀ ਸੀਗੇ ਉਹਨਾਂ ਦੇ ਉਲਟ ਕਈ ਜਿਹੜੇ ਟੁੱਟ ਕੇ ਜਿਹੜੇ ਹੋਏ ਆ ਵੀ ਅਮਰੀਕਨ ਰਾਸ਼ਟਰਪਤੀ ਤੋਂ ਤੁਸੀਂ ਗਾਲਾਂ ਵਾਲੇ ਟਵੀਟ, ਸਿਵਲਾਈਜੇਸ਼ਨ ਖਤਮ ਕਰਨ ਵਾਲੀਆਂ, ਨਸ਼ਟ ਕਰਨ ਵਾਲੀਏ ਜਿਹੜੇ ਬਿਆਨ ਆ, ਉਹ ਨਹੀਂ ਤੁਸੀਂ ਉਮੀਦ ਜਿਹੜੇ ਉਹ ਰੱਖਦੇ ਹੈਗੇ। ਲੋਕ ਸੀਰੀਅਸਲੀ ਕਿੱਦਾਂ ਜਿਹੜਾ ਫਿਰ ਇਹਨਾਂ ਨੂੰ ਜਿਹੜਾ ਉਹ ਲੈਣਗੇ। ਕਿ ਟਰੰਪ ਉਹਨਾਂ ਨੂੰ ਇਹ ਹੈਗਾ ਹਰਜੋਤ ਸਿੰਘ ਜੀ ਵੀ ਚਲੋ ਜੀ ਹੁਣ ਆਪਣੀ ਲਾਸਟ ਟਰਮ ਆ, ਜੋ ਜੀ ਕਰਦਾ ਉਹ ਕਰੀ ਚੱਲੀਏ। ਇਹ ਵੀ ਗੱਲ ਜਿਹੜੀ ਉਹ ਗਲਤ ਆ। ਕਈ ਤਾਂ ਰਾਈਟ ਵਿੰਗ ਵਾਲੇ ਜਿਹੜੇ ਇਹਨਾਂ ਦੇ ਅੰਨੇ ਸਪੋਰਟਰ ਸੀਗੇ, ਉਹ ਤਾਂ ਕਹਿ ਰਹੇ, ਕਹਿੰਦੇ ਵੀ ਭਾਈ 25th ਅਮੈਂਡਮੈਂਟ ਲਿਆਓ ਤੇ ਇਹਨੂੰ ਲਾਂਭੇ ਕਰੋ। ਇੱਥੋਂ ਤੱਕ ਵੀ ਉਹਨਾਂ ਦਾ ਜਿਹੜਾ ਰੁਝਾਨ ਆ ਉਹ ਇੰਨਾ ਜ਼ਿਆਦਾ ਜਿਹੜਾ ਉਹ ਬਦਲ ਗਿਆ। ਕਹਿੰਦੇ ਵੀ ਉਹ ਕਰਨੀ ਤਾਂ ਉਹ ਔਖੀ ਆ। ਇੱਕ ਜਣਾ ਕਹਿ ਰਿਹਾ ਸੀਗਾ ਵੀ ਇਹਨੂੰ ਕਹੀ ਚੱਲੋ ਵੀ ਤੂੰ ਰਾਸ਼ਟਰਪਤੀ ਆ ਤੇ ਪਰ ਕੰਮ ਸਾਰਾ JD ਵੈਂਸ ਤੋਂ ਕਰਾ ਲਓ। ਇੱਥੋਂ ਤੱਕ ਵੀ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਹੈਗੇ ਆ। ਬਾਕੀ ਜਿਹੜੇ ਸਪੋਰਟਰ ਨੇ ਤੇ ਜਿਹੜੀ ਉਹ ਚੀਜ਼ਾਂ ਹੈਗੀਆਂ, ਬਟ ਕਲੀਅਰ ਹੋ ਗਿਆ ਹਰਜੋਤ ਸਿੰਘ ਜੀ ਜਿਹੜਾ 3D ਚੈਸ ਤੇ ਕਿੰਨੀ ਕਿ ਇਹਨਾਂ ਨੂੰ ਨੈਸ਼ਨਲ ਇੰਟਰਸਟ ਜਾਂ ਨੈਸ਼ਨਲ ਸਿਕਿਉਰਿਟੀ ਦਾ ਮਤਲਬ ਆ। ਇਹ ਜਦੋਂ ਮਾਇਆ ਦੇ ਧਾਰੀ ਜਾਂ ਮਾਇਆ ਦੇ ਪਿੱਛੇ ਹੀ ਹਰ ਇੱਕ ਚੀਜ਼ ਨੂੰ ਉਹਨਾਂ ਨੇ ਉਹ ਦੇਖਣਾ, ਤੇ ਉੱਥੋਂ ਕਲੀਅਰ ਹੋ ਗਿਆ ਵੀ ਇਹਨਾਂ ਨੂੰ ਨੈਸ਼ਨਲ ਇੰਟਰਸਟ ਜਾਂ ਨੈਸ਼ਨਲ ਸਿਕਿਉਰਿਟੀ ਦੇ ਨਾਲ ਮਤਲਬ ਘੱਟ ਜਿਹੜਾ ਹੈਗਾ ਆ, ਮਨੀ ਦੇ ਨਾਲ ਮਤਲਬ ਥੋੜਾ ਜਿਹੜਾ ਉਹ ਕੁਝ ਜ਼ਿਆਦਾ ਹੀ ਹੈਗਾ ਆ। ਜੌਨ ਬੋਲਟਨ ਜਿਹੜੇ ਪਹਿਲੇ ਕਾਰਜਕਾਲ ਦੇ ਵਿੱਚ ਇਹਨਾਂ ਦੇ ਐਡਵਾਈਜ਼ਰ ਸੀਗੇ, ਉਹ ਆਪ ਕਹਿ ਰਹੇ ਆ, ਕਹਿੰਦੇ ਵੀ ਲੋਕਾਂ ਨੂੰ ਭੁਲੇਖਾ ਹੀ ਆ ਵੀ ਇਹ ਜਿਹੜੇ ਟਰੰਪ ਹੋਣੀ ਆ 3D ਚੈਸ ਜਿਹੜੇ ਉਹ ਖੇਡ ਰਹੇ ਆ, ਕਹਿੰਦੇ ਵੀ ਉਹਨਾਂ ਨੂੰ ਤਾਂ ਖੇਡਣਾ ਵੀ ਨਹੀਂ ਆਉਂਦਾ, ਉਹਨਾਂ ਦੇ ਆਪਣੇ ਬਿਆਨ ਤੇ ਕਹਿੰਦੇ ਵੀ ਉਹ one thing at a time ਜਿਹੜੀ ਉਹ ਦੇਖ ਰਹੇ ਆ, ਨੈਸ਼ਨਲ ਇੰਟਰਸਟ ਦਾ ਉਹਨਾਂ ਨੂੰ ਧਿਆਨ ਨਹੀਂ, ਇਕਨੋਮਿਕਲੀ ਉਹਨਾਂ ਨੂੰ ਕਿੱਦਾਂ ਫਾਇਦਾ ਹੋ ਸਕਦਾ ਆ ਉਸੇ ਦੇ ਉੱਤੇ ਹੀ ਉਹਨਾਂ ਦਾ ਜ਼ਿਆਦਾ ਫੋਕਸ ਹੁੰਦਾ ਆ। ਮੈਨੂੰ ਲੋਕ ਚੰਗਾ ਕਹਿਣ, ਮੇਰੇ ਆਲੇ ਦੁਆਲੇ ਬਸ ਇਦਾਂ ਦੇ ਜਿਹੜੇ ਲੋਕ ਹੋਣ, ਨਾਰਸਿਸਿਸਟ ਜਿੱਦਾਂ ਕਹਿੰਦੇ ਵੀ ਇੱਕ ਹੁੰਦਾ ਨੇ ਲੋਕ, ਉਦਾਂ ਦੇ ਕਹਿੰਦੇ ਵੀ ਵਰਤਾਰਾ ਜਿਹੜਾ ਟਰੰਪ ਹੋਣੀ ਕਰਦੇ ਆ। ਇਹ ਉਹ ਲੋਕ ਇਸ ਟਾਈਮ ਬਿਆਨ ਦੇ ਰਹੇ ਆ ਜਿਹੜੇ ਟਰੰਪ ਹੋਣਾ ਦੇ ਬਿਲਕੁਲ ਨਜ਼ਦੀਕ ਇਨਰ ਸਰਕਲ ਦੇ ਵਿੱਚ ਰਹਿ ਕੇ ਆਏ ਹੈਗੇ। ਬਿਲਕੁਲ ਮੈਗਨ ਕੈਲੀ ਵਰਗੇ ਲੈ ਲਓ, ਟੱਕਰ ਕਾਰਲਸਨ ਲੈ ਲਓ, ਜੋ ਰੋਗਨ ਲੈ ਲਓ, ਜੋ ਕੱਟੜ ਸਪੋਰਟਰ ਸੀਗੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ, ਉਹ ਕਹਿ ਰਹੇ ਵੀ ਯਾਰ ਇਹ ਤਾਂ ਤੁਸੀਂ ਸਟੇਟਮੈਂਟ ਤਾਂ ਇਦਾਂ ਦੀ ਦਿਓ ਨਾ, ਤੁਸੀਂ ਪ੍ਰੈਜ਼ੀਡੈਂਟ ਅਮਰੀਕਾ ਦੇ, ਤੁਸੀਂ ਇਦਾਂ ਕਿੱਦਾਂ ਕਹਿ ਸਕਦੇ ਆ ਵੀ ਦੂਜੇ ਮੁਲਕ ਦੀ ਜਿਹੜੀ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਜਿਹੜੀ ਖਤਮ ਕਰ ਦਾਂਗੇ। ਆਉਂਦਾ ਦੂਜੇ ਪਾਸੇ ਤੁਸੀਂ ਕਹਿ ਰਹੇ ਆ ਵੀ ਅਸੀਂ ਲੋਕਾਂ ਨੂੰ ਆਜ਼ਾਦ ਕਰਾਉਣਾ ਆ, ਵੀ ਤੁਸੀਂ ਆਪਣਾ ਮੁਲਕ ਆਪ ਟੇਕ ਓਵਰ ਕਰੋ, ਵੀ ਜੇ ਲੋਕਾਂ ਨੂੰ ਹੀ ਤੁਸੀਂ ਮਾਰਨਾ ਆ ਤਾਂ ਫਿਰ ਇਹ ਜਿਹੜੀ ਸਟੇਟਮੈਂਟਸ ਆ ਇਹ ਬਹੁਤ ਗਲਤ। ਮੈਗਨ ਕੈਲੀ ਨੇ ਫਾਈਨਲੀ ਇਹ ਕਹਿਤਾ ਵੀ ਪ੍ਰੈਜ਼ੀਡੈਂਟ ਨੂੰ ਕਹਿ ਦੋ ਭਰਾਵੋ ਆਪਣਾ ਜਿਹੜਾ ਮੂੰਹ ਆ ਉਹ ਬੰਦ ਰੱਖਿਆ ਕਰੇ, ਬੋਲਿਆ ਨਾ ਕਰੇ, ਕਹਿੰਦੇ ਵੀ ਡੀਸੈਂਟ ਹਿਊਮਨ ਵਾਂਗੂ ਗੱਲ ਕਰੇ। ਜੀ ਹਾਂ।
ਸੋ ਜਿਹੜੇ ਫਿਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਜਲੂਸ ਨਿਕਲਿਆ ਹੈਗਾ। ਤੇ ਹੁਣ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਸ਼ਰੇਆਮ ਕਹਿ ਰਿਹਾ ਵੀ ਨਹੀਂ ਜੀ ਅਸੀਂ ਸਾਡੇ ਹੁਣ ਰਿਲੇਸ਼ਨ ਨਹੀਂ ਹੈਗੇ ਉਸ ਹਿਸਾਬ ਨਾਲ ਜਿਹੜੇ ਅਮਰੀਕਾ ਦੇ ਸੀਗੇ। ਸੋ ਰਿਲੇਸ਼ਨ ਜਿਹੜੇ ਬਣਾਉਣੇ ਆ ਉਹ ਬੜੇ ਔਖੇ ਹੁੰਦੇ ਆ, ਤੋੜਨ ਨੂੰ ਤਾਂ ਸੈਕਿੰਡ ਹੀ ਲੱਗਦੇ ਹੈਗੇ ਆ। ਸਦੀਆਂ ਤੋਂ ਜਿਹੜੇ ਰਿਲੇਸ਼ਨ ਜਿਹੜੇ ਵਧੀਆ ਚੱਲ ਰਹੇ ਸੀ। ਸੋ ਜਿਹੜੀ ਸਿਚੁਏਸ਼ਨ ਆ ਅੰਤ ਆ ਕੇ ਜਿਹੜੀ ਆ ਉਹ ਪੈਸੇ ਤੇ ਮੁੱਕੀ ਹੈਗੀ ਆ। ਸੋ ਐਕਚੁਅਲ ਇਹ ਆ ਸਾਰੇ ਕਾਸੇ ਦੇ ਵਿੱਚ ਜਿਹੜੀ ਜੰਗ ਸ਼ੁਰੂ ਹੋਈ ਹੈਗੀ ਆ। ਜੀ। ਬਿਹਾਈਂਡ ਦਾ ਸੀਨ ਬਹੁਤ ਜੀ ਅਸੀਂ ਆਹ ਕਰਦੇ ਆ ਪਰ ਸਾਰਾ ਕੁਝ ਜੋ ਆਪਾਂ ਦੇਖਿਆ ਆ ਉਹਦੇ ਚ ਰਿਜ਼ਲਟ ਇਹੀ ਨਿਕਲਦਾ ਹੈਗਾ ਆ। ਹੁਣ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਬਿਲਡ ਕਰਨ ਲਈ ਵੀ ਪੂਰਾ ਸਮਾਨ ਦੇਵਾਂਗੇ ਤਿਆਰ, ਪਹਿਲਾਂ ਤਬਾਹ ਕਰ ਦਿਓ ਵੀ ਹੁਣ ਬਿਲਡ ਕਰਨ ਲਈ ਸਮਾਨ ਦੇਵਾਂਗੇ। ਜੀ।